ਬੰਦਾ ਜਿੰਨਾ ਵੱਡਾ ਮਰਜ਼ੀ ਹੋ ਜਾਵੇ, ਕਿਸੇ ਵੀ ਵੱਡੀ ਪੋਸਟ ਤੇ ਤਾਇਨਾਤ ਹੋ ਜਾਵੇ, ਉਹ ਆਪਣੀ ਪਹਿਲੀ ਦਰਸਗਾਹ ਨੂੰ ਕਦੇ ਵੀ ਨਹੀਂ ਭੁੱਲ ਸਕਦਾ ਜਿੱਥੋਂ ਉਹਨੇ ਊੜਾ ਆੜਾ ਮਤਲਬ ਅਲਫ ਬੇ ਸਿੱਖੀ ਹੋਵੇ। ਉਸ ਦਰਸਗਾਹ ਦਾ ਉਸ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕਿਰਦਾਰ ਹੁੰਦਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਤੁਹਾਨੂੰ ਐਸੀ ਦਰਸਗਾਹ, ਐਸਾ ਸਕੂਲ ਵਿਖਾਉਣ ਲੱਗੇ ਹਾਂ ਜਿਸ ਦੀ ਬੁਨਿਆਦ ਅੱਜ ਤੋਂ 150 ਸਾਲ ਪਹਿਲੇ ਰੱਖੀ ਗਈ। ਮਿੱਤਰੋ, 21 ਮਈ ਸਨ 1879 ਵਿੱਚ ਇਸ ਸਕੂਲ ਦੀ ਬੁਨਿਆਦ ਰੱਖੀ ਗਈ। 1947 ਦੀ ਵੰਡ ਤੋਂ ਪਹਿਲਾਂ ਇਹ ਸਕੂਲ ਵਿੱਚ ਮੁਸਲਮਾਨ, ਹਿੰਦੂ, ਸਿੱਖ ਤੇ ਈਸਾਈ ਰਲ ਕੇ ਪੜ੍ਹਦੇ ਸਨ। ਮਿੱਤਰੋ, ਜਦੋਂ ਇਹ ਸਕੂਲ ਬਣਾਇਆ ਗਿਆ ਉਦੋਂ ਇਹਦੇ ਪਹਿਲੇ ਹੈਡ ਮਾਸਟਰ ਵੀ ਜੱਸੂ ਰਾਮ, ਜਿਹੜੇ ਕਿ ਹਿੰਦੂ ਹੁੰਦੇ ਸਨ। ਸਰ ਜੱਸੂ ਰਾਮ ਦੇ ਦੌਰ ਦੇ ਵਿੱਚ ਇਹ ਸਕੂਲ ਜ਼ਿਲ੍ਹਾ ਮਿੰਟਗੁਮਰੀ ਦਾ ਹਿੱਸਾ ਹੁੰਦਾ ਸੀ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਇਹ ਸਕੂਲ ਯਾਨੀ ਗਵਰਨਮੈਂਟ ਹਾਈ ਸਕੂਲ ਕਲਿਆਣਾ ਜ਼ਿਲ੍ਹਾ ਪਾਕਪਤਨ ਦਾ ਹਿੱਸਾ ਹੈ ਤੇ ਇਹਨੂੰ ਤਹਿਸੀਲ ਵੀ ਪਾਕਪਤਨ ਹੀ ਲੱਗਦੀ ਏ। ਇਹ ਪਿੰਡ ਕਲਿਆਣਾ, ਜਿਹੜਾ ਕਿ ਸਰਦਾਰ ਹੁਕਮ ਸਿੰਘ ਕਲਿਆਣਾ ਦੇ ਨਾਂ ਤੋਂ ਮਾਰਜ਼ੇ ਵਜੂਦ ਵਿੱਚ ਆਇਆ ਸੀ, ਇਸ ਦੀ ਤਾਰੀਖ 8 ਸਦੀਆਂ ਪਹਿਲੇ ਤੱਕ ਮਿਲਦੀ ਏ। ਪਾਕਪਤਨ ਤੋਂ ਬਹਾਵਲਨਗਰ ਦੇ ਰਾਹ ਤੇ ਬਣਿਆ ਇਹ ਸਕੂਲ ਆਪਣੀ ਲੰਮੀ ਚੌੜੀ ਤਾਰੀਖ ਰੱਖਦਾ ਹੈ। ਮਿੱਤਰੋ, ਇਹ ਸਕੂਲ ਸ਼ੁਰੂ ਤੋਂ ਪ੍ਰਾਇਮਰੀ ਸੀ ਤੇ ਪ੍ਰਾਇਮਰੀ ਦੀ ਬਿਲਡਿੰਗ ਅੱਜ ਵੀ ਮੌਜੂਦ ਹੈ, ਪਰ ਇਸਤੇਮਾਲ ਦੇ ਕਾਬਿਲ ਨਹੀਂ ਰਹੀ। ਸੱਜਣੋ ਤੇ ਮਿੱਤਰੋ, ਅੱਜ ਤੋਂ 25 ਵਰ੍ਹੇ ਪਹਿਲੇ ਮੇਰੇ ਹੱਥ ਦਾ ਬਣਿਆ ਹੋਇਆ ਨਕਸ਼ਾ ਅੱਜ ਵੀ ਇਸ ਬਿਲਡਿੰਗ ਦੇ ਵਿੱਚ ਸਪੋਰਟਸ ਰੂਮ ਦੀ ਦੀਵਾਰ ਤੇ ਮੌਜੂਦ ਹੈ। ਮਿੱਤਰੋ, 1879 ਵਿੱਚ ਜੱਸੂ ਰਾਮ ਪਹਿਲੇ ਹੈਡ ਮਾਸਟਰ ਬਣੇ, ਫਿਰ ਅਲਾ ਯਾਰ ਸਾਹਿਬ ਹੈਡ ਮਾਸਟਰ ਬਣੇ। ਜਦੋਂ ਇਹ ਸਕੂਲ ਲੋਅਰ ਮਿਡਲ ਹੋਇਆ ਤੇ ਇਹਦੇ ਹੈਡ ਮਾਸਟਰ ਸਰ ਤੁਲਸੀ ਰਾਮ ਬਣ ਗਏ, ਜਿਹੜੇ ਮਜ਼ਹਬਨ ਹਿੰਦੂ ਸਨ। ਫਿਰ 1947 ਦੀ ਵੰਡ ਤੱਕ ਤੁਲਸੀ ਰਾਮ ਹੀ ਹੈਡ ਮਾਸਟਰ ਰਹੇ। ਇਸ ਸਕੂਲ ਨੂੰ 1952 ਵਿੱਚ ਫਿਰ ਡਿਸਟ੍ਰਿਕਟ ਬੋਰਡ ਪ੍ਰਾਇਮਰੀ ਸਕੂਲ ਦਾ ਦਰਜਾ ਦੇ ਦਿੱਤਾ ਗਿਆ। ਹੈਡ ਮਾਸਟਰ ਦੇ ਫਰਜ਼ ਅਲਾ ਯਾਰ ਸਾਹਿਬ ਐਸਵੀ ਨੇ ਅਦਾ ਕੀਤੇ। 1964 ਵਿੱਚ ਫਿਰ ਤਰੱਕੀ ਕੀਤੀ ਤੇ ਮਿਡਲ ਹੋ ਗਿਆ ਤੇ ਰਜ਼ਾ ਹੁਸੈਨ ਕਾਜ਼ਮੀ ਸਾਹਿਬ ਹੈਡ ਮਾਸਟਰ ਬਣੇ। 1964 ਤੋਂ 1965 ਦੇ ਦਰਮਿਆਨ ਇਸ ਸਕੂਲ ਦੀ ਤਾਦਾਦ 100 ਸੀ ਤੇ ਕੁੱਲ ਟੀਚਰ ਵੀ 6 ਸਨ। ਫਿਰ ਕਾਫੀ ਅਰਸੇ ਤੱਕ ਮਲਕ ਮੁਹੰਮਦ ਸੈਨ ਐਸਵੀ ਇਸ ਸਕੂਲ ਦੇ ਹੈਡ ਮਾਸਟਰ ਰਹੇ। ਉਹਨਾਂ ਦੇ ਦੌਰ ਦੇ ਵਿੱਚ ਇਸ ਸਕੂਲ ਨੂੰ 12 ਏਕੜ ਰਕਬਾ ਵੀ ਮਿਲਿਆ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਇਸ ਸਕੂਲ ਨੇ ਕਾਫੀ ਨਸ਼ੇਬੋ ਫਰਾਜ਼ ਵੇਖੇ ਨੇ ਤੇ ਕਾਫੀ ਸਾਰੀਆਂ ਖੇਡਾਂ ਦੇ ਵਿੱਚ ਇਨਾਮ ਵੀ ਹਾਸਲ ਕੀਤੇ ਨੇ ਤੇ ਆਪਣਾ ਨਾਮ ਵੀ ਰੋਸ਼ਨ ਕੀਤਾ ਹੈ। ਇਬਤਦਾਈ ਇਮਾਰਤ ਦੇ ਵਿੱਚ 3 ਕਮਰੇ ਤੇ 1 ਹੈਡ ਮਾਸਟਰ ਦਾ ਦਫ਼ਤਰ ਵੀ ਬਣਾਇਆ ਗਿਆ। ਗਰਾਸੀ ਪਲਾਟਾਂ ਦੀ ਤਕਸੀਮ ਕੀਤੀ ਗਈ ਤੇ 4 ਦੀਵਾਰੀ ਬਣਵਾਈ ਗਈ। ਵੱਡਾ ਸਾਰਾ ਗੇਟ ਵੀ ਲਾਇਆ ਗਿਆ। ਜਦੋਂ 1982 ਵਿੱਚ ਇਹ ਸਕੂਲ ਹਾਈ ਹੋਇਆ ਤੇ ਚੌਧਰੀ ਮੁਹੰਮਦ ਸ਼ਰੀਫ ਇਸ ਦੇ ਪਹਿਲੇ ਹੈਡ ਮਾਸਟਰ ਬਣੇ। ਹੈਡ ਮਾਸਟਰ ਤਬਦੀਲ ਹੁੰਦੇ ਰਹੇ, ਟੀਚਰ ਤਬਦੀਲ ਹੁੰਦੇ ਰਹੇ ਤੇ ਅੱਜ ਕੱਲ ਇਹ ਸਕੂਲ ਦੇ ਹੈਡ ਮਾਸਟਰ ਚੌਧਰੀ ਮੁਹੰਮਦ ਅਸ਼ਰਫ ਸੰਧਾ ਸਾਹਿਬ ਹੈਗੇ ਨੇ। 1984 ਤੋਂ ਲੈ ਕੇ 1990 ਤੱਕ ਮੈਂ ਵੀ ਇਸ ਸਕੂਲ ਵਿੱਚ ਪੜ੍ਹਦਾ ਰਿਹਾ ਤੇ ਇਹ ਸਕੂਲ ਦੇ ਵਿੱਚੋਂ ਮੈਟ੍ਰਿਕ ਚੰਗੇ ਨੰਬਰਾਂ ਨਾਲ ਪਾਸ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਗਵਰਨਮੈਂਟ ਹਾਈ ਸਕੂਲ ਕਲਿਆਣਾ ਦੀ ਬਿਲਡਿੰਗ ਤੁਸੀਂ ਵੇਖ ਕੇ ਤੇ ਰਸ਼ਕ ਕਰੋਗੇ, ਕਿਉਂਕਿ ਇਸ ਦੇ ਕੋਲ ਕਾਫੀ ਸਾਰੀ ਬਿਲਡਿੰਗ ਮੌਜੂਦ ਹੈ। ਸਾਰੀਆਂ ਲੈਬਾਂ ਇਹਦੇ ਕੋਲ ਮੌਜੂਦ ਨੇ। ਸਾਇੰਸ ਲੈਬ ਹੈ, ਕੰਪਿਊਟਰ ਲੈਬ ਹੈ, ਇਲੈਕਟ੍ਰੀਕਲ ਲੈਬ ਹੈ ਔਰ DSD ਦੀ ਤਰਫੋਂ ਵੀ ਇੱਕ ਬਿਲਡਿੰਗ ਬਣੀ ਹੋਈ ਹੈ ਜਿੰਦੇ ਵਿੱਚ ਅਸਾਤਜ਼ਾ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮਿੱਤਰੋ, ਇਹ ਉਹ ਪੁਰਾਣੀ ਬਿਲਡਿੰਗ ਹੈ ਜਿੰਦੇ ਵਿੱਚ ਤੁਹਾਡਾ ਵੀਰਾ ਵੀ ਪੜ੍ਹਦਾ ਰਿਹਾ ਹੈ। ਅੱਜ ਜਦੋਂ ਮੈਂ ਇਸ ਕਲਾਸਰੂਮ ਦੇ ਅੰਦਰ ਗਿਆ ਜਿੱਥੇ ਸਾਡੇ ਟੀਚਰ ਸਾਨੂੰ ਬੜੇ ਪਿਆਰ ਨਾਲ, ਬੜੀ ਸ਼ਫਕਤ ਨਾਲ ਪੜ੍ਹਾਇਆ ਕਰਦੇ ਸਨ, ਜਦੋਂ ਉਹਦੇ ਬੈਂਚਾਂ ਨੂੰ ਮੈਂ ਵੇਖਿਆ ਤੇ ਮੈਨੂੰ ਯਾਦ ਆ ਗਈ। ਮੇਰਾ ਮਾਜ਼ੀ ਸਾਰਾ ਹੀ ਮੇਰੇ ਸਾਹਮਣੇ ਫਿਲਮ ਦੀ ਤਰ੍ਹਾਂ ਚੱਲਣ ਲੱਗ ਪਿਆ। ਮੇਰੀਆਂ ਅੱਖਾਂ ਦੇ ਵਿੱਚ ਹਲਕੇ ਹਲਕੇ ਅਥਰੂ ਵੀ ਆ ਗਏ। ਇਸ ਮੌਕੇ ਤੇ ਮੇਰੀ ਜ਼ੁਬਾਨ ਤੇ ਫੌਰਨ ਦੁਆ ਆ ਗਈ ਕਿ ਅੱਲਾਹ ਪਾਕ ਮੇਰੇ ਅਸਾਤਜ਼ਾ ਕਰਾਮ ਨੂੰ ਲੰਬੀ ਉਮਰ ਦੇਵੇ, ਜਿਹੜੇ ਜ਼ਿੰਦਾ ਨੇ ਤੇ ਜਿਹੜੇ ਫੌਤ ਹੋ ਚੁੱਕੇ ਨੇ ਅੱਲਾਹ ਪਾਕ ਉਹਨਾਂ ਨੂੰ ਗਰੀਕੇ ਰਹਿਮਤ ਫਰਮਾਏ। ਸੱਚ ਪੁੱਛੋ ਤੇ ਇਹਨਾਂ ਬੈਂਚਾਂ ਤੇ ਬਹਿ ਕੇ ਅੱਜ ਮੈਨੂੰ ਬਹੁਤ ਹੀ ਸਕੂਨ ਮਹਿਸੂਸ ਹੋਇਆ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਨਵੇਂ ਸਿਰੋਂ ਦਾਖਲਾ ਲੈ ਲਿਆ ਹੈ। 10ਵੀਂ ਜਮਾਤ ਦੇ ਇਸ ਕਮਰੇ ਦੇ ਵਿੱਚ ਜਦੋਂ ਗਿਆ ਤੇ ਮੈਨੂੰ ਬਾਬਾ ਜੀ ਮੁਹੰਮਦ ਇਕਬਾਲ ਸਾਹਿਬ ਬਹੁਤ ਚੇਤੇ ਆਏ। ਸਾਡੇ ਦੌਰ ਦੇ ਵਿੱਚ ਇਹ ਕਮਰਾ ਜਿਹਦੇ ਤੇ ਆਫਿਸ ਲਿਖਿਆ ਹੋਇਆ ਹੈ, ਇਹ ਹੈਡ ਮਾਸਟਰ ਦਾ ਕਮਰਾ ਹੁੰਦਾ ਸੀ। ਅੱਜ ਕੱਲ ਇਹ ਕਲਰਕ ਬਾਦਸ਼ਾਹ ਕੋਲ ਕਮਰਾ ਹੈ। ਇਸ ਕਮਰੇ ਦੇ ਅੱਗੋਂ ਲੰਘਦਿਆਂ ਹੋਇਆਂ ਦਿਲ, ਗੁਰਦਾ, ਫੇਫੜਾ, ਜਿਗਰ ਹਰ ਚੀਜ਼ ਕੰਬਣ ਲੱਗ ਪੈਂਦੀ ਸੀ।
ਲਹਿੰਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਇਹ ਉਹ ਸਟੇਜ ਹੈ ਜਿੱਥੇ ਮਾਰਨਿੰਗ ਅਸੈਂਬਲੀ ਪਰਫਾਰਮ ਕੀਤੀ ਜਾਂਦੀ ਹੈ। ਇੱਥੇ ਹੀ ਇਖਲਾਕੀ, ਜਿਸਮਾਨੀ ਤੇ ਰੂਹਾਨੀ ਤਰਬੀਅਤ ਵੀ ਕੀਤੀ ਜਾਂਦੀ ਹੈ। ਜਦੋਂ ਇਸ ਬਿਲਡਿੰਗ ਦੇ ਵਿੱਚ ਹੈਡਮਾਸਟਰ ਸਾਹਿਬ ਦਾ ਦਫ਼ਤਰ ਹੁੰਦਾ ਸੀ ਤੇ ਉਦੋਂ ਇਹ ਐਂਟਰੀ ਹੁੰਦੀ ਸੀ ਜਿੱਥੇ ਹੁਣ ਮੋਨੋਗ੍ਰਾਮ ਬਣਿਆ ਹੋਇਆ। ਮੈਂ ਤੁਹਾਨੂੰ ਕਲੋਜ਼ ਕਰਕੇ ਦਿਖਾਣਾ, ਇਹ ਮੋਨੋਗ੍ਰਾਮ ਬਣਿਆ ਹੋਇਆ। ਇਹ ਮੇਨ ਐਂਟਰੀ ਹੁੰਦੀ ਸੀ ਅੰਦਰ ਬਿਲਡਿੰਗ ਦੇ ਵਿੱਚ ਦਾਖਲ ਹੋਣ ਦੀ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਇਹ ਤਾਰੀਖੀ ਸਕੂਲ ਹੈ ਕਲਿਆਣਾ ਗਵਰਨਮੈਂਟ ਹਾਈ ਸਕੂਲ ਕਲਿਆਣਾ। ਇਸ ਦੇ ਵਿੱਚ ਸਾਇੰਸ ਲੈਬ ਬਣੀ ਹੋਈ ਹੈ ਔਰ ਬੜੀ ਹੀ ਜਦੀਦ ਤਰਜ਼ ਤੇ ਬਣੀ ਹੋਈ ਹੈ। ਬਿਲਡਿੰਗਾਂ ਦੇ ਦਰਮਿਆਨ ਦੇ ਵਿੱਚ ਇੱਕ ਲੰਬੀ ਚੌੜੀ ਸੜਕ ਬਣੀ ਹੋਈ ਹੈ। ਦੋਨੋਂ ਤਰਫ ਪਲਾਂਟੇਸ਼ਨ ਕੀਤੀ ਹੋਈ ਹੈ, ਗ੍ਰਾਸੀ ਪਲਾਟ ਬਣੇ ਹੋਏ ਨੇ। ਬੜੀ ਖੂਬਸੂਰਤੀ ਨਾਲ ਸ਼ਜਰਕਾਰੀ ਵੀ ਕੀਤੀ ਗਈ ਹੈ ਤੇ ਪੌਦਿਆਂ ਦੇ ਨਾਮ ਨਾਲ ਪਲੇਟਾਂ ਵੀ ਲੱਗੀਆਂ ਹੋਈਆਂ ਨੇ। ਜਿਹੜੇ ਅਸਾਤਜ਼ਾ ਕਰਾਮ ਨੇ ਪੌਦੇ ਲਾਏ ਨੇ ਉਹਨਾਂ ਦੇ ਨਾਮ ਵੀ ਲਿਖੇ ਹੋਏ ਨੇ। ਮਿੱਤਰੋ, ਇਸਮਾਈਲ ਭਾਈ ਨੇ ਪਹਿਲੇ ਪੌਦਾ ਲਾਇਆ ਤੇ ਫਿਰ ਆਪਣੇ ਨਾਮ ਦੀ ਤਖਤੀ ਲਾਈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅਗਰ ਤੁਸੀਂ ਵੀ ਪੌਦਿਆਂ ਨਾਲ ਪਿਆਰ ਕਰਦੇ ਜੇ, ਫੁਲਵਾੜੀ ਨਾਲ ਪਿਆਰ ਕਰਦੇ ਜੇ, ਖੂਬਸੂਰਤੀ ਨਾਲ ਪਿਆਰ ਕਰਦੇ ਜੇ ਤੇ ਆਦੇ ਵੀਰੇ ਦੇ ਚੈਨਲ ਨੂੰ ਖੂਬਸੂਰਤ ਜਿਹਾ ਸਬਸਕ੍ਰਾਈਬ ਕਰ ਦੇਣਾ, ਅੱਛਾ ਜਿਹਾ ਕਮੈਂਟ ਕਰਨਾ, ਲਾਈਕ ਕਰਨਾ ਤੇ ਦੋਸਤਾਂ ਨਾਲ ਇਹ ਵੀਡੀਓ ਵੀ ਸ਼ੇਅਰ ਕਰਨਾ। ਸੱਜਣੋ ਤੇ ਮਿੱਤਰੋ, ਇਸ ਸਕੂਲ ਨੂੰ ਦੋ ਹਿੱਸਿਆਂ ਦੇ ਵਿੱਚ ਤਕਸੀਮ ਕੀਤਾ ਗਿਆ ਹੈ। ਪਹਿਲਾ ਪੋਰਸ਼ਨ ਤੁਹਾਨੂੰ ਐਲੀਮੈਂਟਰੀ ਤੇ ਸੈਕੰਡਰੀ ਵਿੰਗ ਵਿਖਾਇਆ ਸੀ ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪ੍ਰਾਇਮਰੀ ਪੋਰਸ਼ਨ, ਜਿਹੜਾ ਕਿ ਸੜਕ ਦੇ ਦੂਸਰੇ ਪਾਸੇ ਮਗਰਬ ਦੀ ਤਰਫ ਬਣਾਇਆ ਗਿਆ ਹੈ। ਇਹਦੇ ਵਿੱਚ ਵੀ 5-6 ਕਮਰੇ ਬਣੇ ਹੋਏ ਨੇ ਜਿਹੜੇ ਕਿ ਖੂਬਸੂਰਤੀ ਨਾਲ ਸਜਾਏ ਗਏ ਨੇ, ਰੰਗ ਰੋਗਨ ਕੀਤੇ ਗਏ ਨੇ। ਇਹ ਬਿਲਡਿੰਗ ਪੁਰਾਣੀ ਬਿਲਡਿੰਗ ਦੇ ਬਦਲੇ ਦੇ ਵਿੱਚ ਬਣਾਈ ਗਈ ਜਿਹੜੀ ਕਿ ਅੱਜ ਕੱਲ ਮੁਨਹਦਮ ਹੋਣ ਦੇ ਬਿਲਕੁਲ ਕਰੀਬ ਹੈ। ਇਹ ਸਕੂਲ ਦੇ ਵਿੱਚ ਬੱਚਿਆਂ ਦੇ ਪੜ੍ਹਨ ਦੀ ਸਾਰਾ ਦਿਨ ਆਵਾਜ਼ ਆਉਂਦੀ ਹੈ। ਬੱਚੇ ਪੜ੍ਹ ਕੇ ਜਦੋਂ ਥੱਕ ਜਾਂਦੇ ਨੇ ਤੇ ਉਹਨਾਂ ਦੇ ਖੇਡਣ ਵਾਸਤੇ ਇੱਕ ਛੋਟੀ ਜੀ ਪਹਾੜੀ ਵੀ ਬਣਾਈ ਗਈ ਹੈ। ਇੱਕ ਬਹੁਤ ਵੱਡਾ ਪਲੇ ਗਰਾਊਂਡ ਵੀ ਹੈ ਜਿੱਥੇ ਬੱਚੇ ਕੁਝ ਦੇਰ ਵਾਸਤੇ ਇੰਟਰਟੇਨ ਹੁੰਦੇ ਨੇ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਮੁਹੱਬਤਾਂ 'ਚ ਯਾਦ ਰੱਖਣਾ। ਅੱਜ ਵਾਸਤੇ ਇੰਨਾ ਹੀ, ਫਿਰ ਮਿਲਾਂਗੇ। ਪਾਕਿਸਤਾਨ ਜ਼ਿੰਦਾਬਾਦ।